औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। बीक साबर साबरी तुहाड़ी सेवा च हाज़र है। अज पंजाबी दे तीजे लैक्चर दे नाल 4th ईयर क्लास दी लैक्चर दा सिलसिला चल रहा सी ते ओहदे सिलसिले च अज तीसरा लैक्चर जिहड़ा ओह साडा होएगा। कल असी पढ़िया सी गालबन जिहड़ा मनकबत ते काफ़ी ਤੇ ਉਸ ਤੋਂ ਬਾਅਦ ਅੱਗੇ ਚੱਲੀਏ ਤੇ ਅੱਜ ਅਸੀਂ ਜਿਹੜਾ ਉਹ ਸੀ ਅਰਫੀ ਦੇ ਬਾਰੇ ਪੜਾਂਗੇ ਕਿ ਸੀ ਅਰਫੀ ਕਿਸ ਨੂੰ ਆਖਦੇ ਨੇ। ਸੀ ਅਰਫੀ ਅਜਿਹੀ ਸਿਨਫ ਹੈ ਜਿਹਦੇ ਹਰ ਬੰਦ ਦੇ 4 ਮਿਸਰੇ ਹੁੰਦੇ ਨੇ। 4 ਮਿਸਰੇ ਹੁੰਦੇ ਨੇ ਤੇ ਉਹ ਚਾਰੇ ਮਿਸਰੇ ਜਿਹੜੇ ਨੇ ਉਹ ਹਮ ਕਾਫੀਆ ਤੇ ਹਮ ਰਦੀਫ ਹੁੰਦੇ ਨੇ ਤੇ ਇਹਦਾ ਹਰ ਬੰਦ ਕਿਉਂਕਿ 3 ਬੰਦ ਹੋਣ ਦੀ ਵਜ੍ਹਾ ਤੋਂ ਇਹਨੂੰ ਸੀ ਹਰਫੀ ਆਖਿਆ ਜਾਂਦਾ ਤੇ ਇਹਦਾ ਹਰ ਬੰਦ ਅਲਿਫ ਬੇ ਜੀਮ ਦਾਲ ਜਿਹੜਾ ਉਹ ਯਾਨੀ ਅਲਫ ਤੋਂ ਲੈ ਕੇ ਇਹ ਤੱਕ ਦੇ ਹਰ ਹਰਫ ਨਾਲ ਜਿਹੜਾ ਇਹਦਾ ਇੱਕ ਬੰਦ ਸ਼ੁਰੂ ਹੁੰਦਾ। ਅਲਿਫ ਬੇ ਪੇ ਤੇ ਟੇ ਸੇ ਇਸ ਤਰ੍ਹਾਂ ਕਰਕੇ ਅਲਿਫ ਬੇ ਜੀਮ ਦਾਲ ਦੇ ਹਰ ਹਰਫ ਨਾਲ ਇੱਕ ਬੰਦ ਸ਼ੁਰੂ ਹੁੰਦਾ ਤੇ ਉਸ ਹਰਫ ਨੂੰ ਉਸ ਬੰਦ ਦੇ ਨਾਲ ਮਿਲਾ ਕੇ ਮਤਲਬ ਜਿਵੇਂ ਅਲਿਫ ਅੱਲਾ ਚੰਬੇ ਦੀ ਬੂਟੀ ਹੁਣ ਅਗਰ ਅਲਿਫ ਨੂੰ ਅਗਰ ਅਸੀਂ ਮਿਸ ਕਰ ਦਿਆਂਗੇ ਛੱਡ ਦਿਆਂਗੇ ਤੇ ਫਿਰ ਸਾਡੇ ਉਸ ਬੰਦ ਦਾ ਵਜ਼ਨ ਜਿਹੜਾ ਉਹ ਪੂਰਾ ਨਹੀਂ ਹੋਏਗਾ ਕਿ ਅਲਿਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੋ ਕਿ ਇਹਨੂੰ ਅਲਿਫ ਨੂੰ ਅਸੀਂ ਨਾਲ ਮਿਲਾ ਕੇ ਪੜਾਂਗੇ ਤੇ ਤਾਂ ਸਾਨੂੰ ਜਿਹੜਾ ਉਹ ਸੀ ਹਰਫੀ ਨਜ਼ਰ ਆਏਗੀ। ਠੀਕ ਹੈ। ਸੀ ਹਰਫੀ ਜਿਹੜੀ ਹੈ ਉਹਦੇ ਵਿੱਚ ਬੇਸ਼ੁਮਾਰ ਮੌਜੂ ਹੋ ਸਕਦੇ ਨੇ। ਹਰ ਬੰਦ ਦੇ ਵਿੱਚ ਜਿਹੜਾ ਹਰ ਸੀ ਹਰਫੀ ਦੇ ਹਰ ਬੰਦ ਦਾ ਮੌਜੂ ਮੁਖਤਲਿਫ ਹੁੰਦਾ ਔਰ ਬੇਸ਼ੁਮਾਰ ਮੌਜੂ ਜਿਹੜੇ ਨੇ ਇਹਨਾਂ ਦੇ ਵਿੱਚ ਪਾਏ ਜਾਂਦੇ ਨੇ। ਦੁਨੀਆ ਦਾ ਕੋਈ ਵੀ ਮੌਜੂ ਲੈ ਕੇ ਉਹਨੂੰ ਸੀ ਹਰਫੀ ਦੇ ਵਿੱਚ ਢਾਲ ਕੇ ਤੇ ਅਸੀਂ ਲਿਖ ਸਕਨੇ ਆ ਕਿ ਸ਼ਾਇਰ ਜਿਹੜਾ ਉਹ ਤਹਿਰੀਰ ਕਰ ਸਕਦਾ। ਰਦੀਫ ਕਾਫੀਆ ਉਹਦਾ ਲਾਜ਼ਮ ਹੋਣਾ ਚਾਹੀਦਾ, ਉਹਦੀ ਖਾਸ ਬਹਿਰ ਦੇ ਵਿੱਚ ਲਿਖੀ ਜਾਂਦੀ ਹੈ ਤੇ ਇਹਦੇ ਵਿੱਚ ਆ ਕੇ ਜਿਵੇਂ ਅਲਿਫ ਬੇ ਜੀਮ ਦਾਲ ਦੇ ਵਿੱਚ ਕੁਝ ਐਸੇ ਹਰੂਫ ਵੀ ਨੇ ਜਿਨ੍ਹਾਂ ਦੇ ਨਾਲ ਅਮੂਮਨ ਕੋਈ ਲਫ਼ਜ਼ ਸ਼ੁਰੂ ਨਹੀਂ ਹੁੰਦਾ, ਜਿਵੇਂ ਅੜੇ ਵੇ ਅੜੇ ਨਾਲ ਕੋਈ ਨਹੀਂ ਹਮਜ਼ਾ ਇਸ ਤਰ੍ਹਾਂ ਕਰਕੇ ਜਿਹੜੇ ਨੇ ਉਹ ਵਿੱਚ ਕੁਝ ਐਸੇ ਲਫ਼ਜ਼ ਆ ਜਾਂਦੇ ਨੇ ਕਿ ਜਿਨ੍ਹਾਂ ਨੂੰ ਮਤਲਬ ਕਿ ਛੱਡ ਦਿੱਤਾ ਜਾਂਦਾ ਹੈ। ਠੀਕ ਹੈ। ਕਿ ਸੀ ਹਰਫੀ ਦਾ ਮਤਲਬ 3 ਹਰਫ ਵਾਲੀ ਨਜ਼ਮੇ ਹਰਫਾਂ ਦੇ ਮੁਤਾਬਕ ਇਹ 3 ਬੰਦ ਹੁੰਦੇ ਨੇ ਤੇ ਹਰ ਬੰਦ ਦੇ ਪਹਿਲੇ ਮਿਸਰੇ ਦਾ ਪਹਿਲਾ ਅੱਖਰ ਅਲਿਫ ਬੇ ਜੀਮ ਦਾਲ ਦੇ ਹਿਸਾਬ ਨਾਲ ਤਰਤੀਬ ਵਿੱਚ ਆਉਂਦਾ ਹੈ। ਇੰਜ ਪੰਜਾਬੀ ਦੇ ਕੁੱਲ 37 ਹਰਫ ਨੇ। ਪੰਜਾਬੀ ਦੇ ਕੁੱਲ 37 ਹਰਫ ਨੇ ਪਰ ਪੇ ਟੇ ਚੇ ਡਾਲ ਅੜੇ ਸੇ ਤੇ ਗਾਫ ਨੂੰ ਛੱਡ ਕੇ 3 ਹੋ ਜਾਂਦੇ। ਠੀਕ ਹੈ। ਇਹ ਹਰਫ ਅਰਬੀ ਵਿੱਚ ਰਾਇਜ ਨੇ। ਸੀ ਹਰਫੀ ਦੀ ਸਿਨਫ ਚੌਂਕੇ ਅਰਬੀ ਤੇ ਫਾਰਸੀ ਦੇ ਅਸਰ ਥੱਲੇ ਉਭਰੀਏ ਇਸ ਲਈ ਇਹ 7 ਹਰਫ ਛੱਡ ਦਿੱਤੇ ਗਏ। ਇੰਜ ਕਈ ਪੰਜਾਬੀ ਸ਼ਾਇਰਾਂ ਨੇ ਇਹ ਹਰੂਫ ਵਰਤ ਵੀ ਲਏ। ਜਿਵੇਂ ਇਹਨੂੰ ਅਸੀਂ ਜਦੋਂ ਸੀ ਹਰਫੀ ਦੀ ਮੁਕੰਮਲ ਤਾਰੀਫ ਲਿਖਾਂਗੇ ਤੇ ਇਹਦੀ ਇਬਤਦਾ ਕਿਵੇਂ ਹੋਈ ਇਹਦੇ ਬਾਰੇ ਕੋਈ ਜਿਹੜੀ ਇਹ ਪੱਕੀ ਪੀਡੀ ਗੱਲ ਸਾਡੇ ਸਾਹਮਣੇ ਨਹੀਂ ਆਉਂਦੀ। ਬਾਜ਼ ਲੋਕਾਂ ਦਾ ਖਿਆਲ ਹੈ ਕਿ ਹਜ਼ਰਤ ਬਾਬਾ ਗੁਰੂ ਨਾਨਕ ਸਰਕਾਰ ਨੇ ਜਿਹੜਾ ਇਹ ਸੀ ਹਰਫੀ ਦੀ ਇਬਤਦਾ ਕੀਤੀ। ਹਜ਼ਰਤ ਸੁਲਤਾਨ ਬਾਹੂ ਨਾਲ ਵੀ ਜਿਵੇਂ ਹਜ਼ਰਤ ਸੁਲਤਾਨ ਬਾਹੂ ਨੇ ਅਬਿਆਤ ਲਿਖੀ, ਅਬਿਆਤ ਦੇ ਵਿੱਚ ਸੀ ਹਰਫੀ ਬੈਤ ਦੀ ਜਮਾ, ਬੈਤ ਵੀ 4 ਮਿਸਰੇ ਦਾ ਹੁੰਦਾ ਤੇ ਬੈਤ ਦੀ ਜਮਾ ਜਿਹੜੀ ਹੈ ਉਹ ਕੀ ਹੁੰਦੀ ਹੈ ਅਬਿਆਤ। ਬੈਤ ਦੀ ਜਮਾ ਅਬਿਆਤ। ਅਬਿਆਤ ਉਹਨਾਂ ਦਾ ਜਿਹੜਾ ਉਹ ਛਪ ਚੁੱਕਿਆ ਚੰਬੇ ਦੀ ਬੂਟੀ ਦੇ ਨਾਂ ਤੋਂ, ਜਿਹਦੇ 3 ਬੰਦ ਨੇ ਉਹਦੇ ਵਿੱਚ ਤੇ ਹਰ ਬੰਦ ਅਲਿਫ ਬੇ ਜੀਮ ਦਾਲ ਤੋਂ ਸ਼ੁਰੂ ਹੁੰਦਾ। ਇਹਦੀ ਮਿਸਾਲ ਅਸੀਂ ਕਿਵੇਂ ਦੇਾਂਗੇ ਕਿ ਅਲਿਫ ਅੱਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੂ ਨਫੀ ਅਸਬਾਦ ਦਾ ਪਾਣੀ ਮਿਲ ਸੀ ਹਰ ਰੱਗੇ ਹਰ ਜਾਈ ਹੂ ਅੰਦਰ ਬੂਟੀ ਮੁਸ਼ਕ ਮਚਾਇਆ ਜਾਨ ਫੁਲਨ ਪਰ ਆਈ ਹੂ ਜੀਵੇ ਮੁਰਸ਼ਦ ਕਾਮਲ ਬਾਹੂ ਜੈ ਬੂਟੀ ਲਾਈ ਹੂ। ਇਹਦੀ ਜਿਹੜੀ ਹੈ ਇੱਕ ਮਿਸਾਲ ਤੁਹਾਡੇ ਸਾਹਮਣੇ ਬਿਆਨ ਕੀਤੀ। ਤੁਸੀਂ ਇਹਨੂੰ ਸੀ ਹਰਫੀ ਨੂੰ ਲਿਖ ਕੇ ਸੀ ਹਰਫੀ ਦੇ ਮੁਕੰਮਲ ਤਫਸੀਲ ਲਿਖ ਕੇ ਤੇ ਕੋਈ 1-2 ਜਿਹੜੀਆਂ ਸੀ ਹਰਫੀਆਂ ਦੀਆਂ ਮਿਸਾਲਾਂ ਨੇ ਉਹ ਤੁਸੀਂ ਜ਼ਰੂਰ ਇਹਦੇ ਵਿੱਚ ਦੇਣੀਆਂ ਨੇ ਜੀ। ਤੇ ਸੀ ਹਰਫੀ ਤੋਂ ਬਾਅਦ ਸਾਡਾ ਅਗਲਾ ਮੌਜੂ ਆਉਂਦਾ ਮਿਰਾਜਨਾਮਾ। ਮਿਰਾਜਨਾਮਾ ਜੋ ਕਿ ਨਾਮ ਤੋਂ ਹੀ ਸਾਨੂੰ ਸਮਝ ਆਉਂਦੀ ਹੈ ਵੀ ਮਿਰਾਜ ਕੀ ਸੀ। ਮਿਰਾਜ
ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਅੱਲਾਹ ਤਾਲਾ ਦੀ ਜ਼ਾਤ ਨਾਲ ਮੁਲਾਕਾਤ ਉਹਨਾਂ ਦੀ ਹੋਈ। ਆਪ ਨੂੰ 7 ਅਸਮਾਨਾਂ ਦੀ ਸੈਰ ਕਰਵਾਈ ਗਈ, ਬੁਰਾਕ ਤੇ ਆਪ ਸਿਦਰਾਤੁਲ ਮੁੰਤਹਾ ਤੱਕ ਆਪ ਦੀ ਰਸਾਈ ਹੋਈ। ਉੱਥੇ ਜਾ ਕੇ ਅੱਲਾਹ ਪਾਕ ਨਾਲ ਦੀਦਾਰ ਹੋਇਆ। ਬੇਸ਼ੁਮਾਰ ਇਨਾਮਾਤੋ ਕਰਾਮਾਤ, ਬੇਸ਼ੁਮਾਰ ਨਿਮਤਾਂ ਨਾਲ ਨਵਾਜ਼ਿਆ ਗਿਆ। ਨਮਾਜ਼ਾਂ ਦੇ ਤੋਹਫੇ ਮਿਲੇ। ਰਸਤੇ 'ਚ ਪੈਗੰਬਰ ਅੰਬੀਆ ਕਰਾਮ ਨਾਲ ਆਪ ਸੱਲੱਲਾਹੁ ਅਲੈहि ਵਸੱਲਮ ਦੀ ਮੁਲਾਕਾਤ ਹੋਈ। ਆਪ ਨੂੰ ਜੰਨਤ ਦੀ ਸੈਰ ਕਰਵਾਈ ਗਈ, ਜੰਨਤ ਦੇ ਬਾਰੇ ਦੱਸਿਆ ਗਿਆ, ਦੋਜ਼ਖ ਦੇ ਬਾਰੇ ਵਿਖਾਇਆ ਗਿਆ ਤੇ ਆਪ ਅਸਮਾਨਾਂ ਦੀ ਸੈਰ ਕਰਨ ਵਾਸਤੇ ਗਏ। ਇਹ ਇੱਕ ਮਿਰਾਜ ਦਾ ਸਫ਼ਰ ਜਿਹੜਾ ਉਹ ਸਾਰੇ ਵਾਕਿਏ ਨੂੰ ਸ਼ੇਰੀ ਸ਼ਕਲ ਵਿੱਚ ਬਿਆਨ ਕਰਨਾ, ਇਹਨੂੰ ਜਿਹੜਾ ਸ਼ੇਰੀ ਰੰਗ ਦੇਣਾ, ਇਹਨੂੰ ਮੁਖਤਲਿਫ ਰਦੀਫ ਕਾਫੀਆ ਵਰਤ ਕੇ ਤੇ ਇਹਨੂੰ ਇੱਕ ਮੁਕੰਮਲ ਸ਼ਕਲ ਵਿੱਚ ਢਾਲਣਾ, ਬਿਆਨ ਕਰਨਾ ਮਿਰਾਜ ਦੇ ਵਾਕਿਏ ਨੂੰ, ਉਹ ਕੀ ਹੁੰਦਾ ਮਿਰਾਜਨਾਮਾ। ਤੇ ਗੱਲ ਸਿਰਫ ਹੋਏਗੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਅਰਸ਼ੇ ਬਰੀਂ ਤੇ ਜਾਣ ਦੀ, ਅੱਲਾਹ ਤਾਲਾ ਨਾਲ ਮੁਲਾਕਾਤ ਦੀ, ਨਮਾਜ਼ਾਂ ਦੇ ਤੋਹਫੇ ਦੀ, ਠੀਕ ਹੈ, ਜੰਨਤ ਦੋਜ਼ਖ ਦੀ ਸੈਰ ਜਿਹੜੀ ਉੱਥੇ ਉਹਨਾਂ ਨੂੰ ਵਹਾਇਆ ਗਿਆ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸ਼ੇਰੀ ਸ਼ਕਲ ਵਿੱਚ ਹੋਣਗੀਆਂ। ਰਦੀਫ ਕਾਫੀਆ ਵੀ ਲਾਜ਼ਮੀ ਹੋਏਗਾ। ਤੇ ਤੁਸੀਂ ਜਦੋਂ ਕੋਈ ਬੰਦਾ ਪੜ੍ਹੇਗਾ ਤੇ ਉਦੋਂ ਫੌਰਨ ਉਹਨੂੰ ਇਸ ਗੱਲ ਦੀ ਸਮਝ ਆ ਜਾਵੇਗੀ ਕਿ ਇਹ ਗੱਲ ਜਿਹੜੀ ਹੈ ਉਹ ਮਿਰਾਜ ਸ਼ਰੀਫ ਦੇ ਬਾਰੇ ਹੋ ਰਹੀ ਹੈ, ਮਿਰਾਜਨਾਮੇ ਦੇ ਬਾਰੇ ਹੋ ਰਹੀ। ਜਿਸ ਦਮ ਫਲਕ ਅਵਲ ਤੇ ਹਜ਼ਰਤ ਕਦਮ ਮੁਬਾਰਕ ਪਾਇਆ, ਜਲਵੇ ਨੂਰ ਤਜਮਲ ਵਾਲੇ ਚਾਨਣ ਦੂਣਾ ਲਾਇਆ। ਅੱਛਾ ਮਲਕ ਕਹਿਣ ਸਭ ਦੇਖ ਨਬੀ ਨੂੰ ਕਰਮ ਕਮਾਵਣ ਆਇਆ, ਵਾਹ ਵਾਹ ਭਾਗ ਸਾਡੇ, ਵਾਹ ਵਾਹ ਦੀਦ ਕਰਾਵਣ ਆਇਆ। ਹੁਣ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਦੋਂ ਦੀਆਂ ਨੇ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀਦਾਰ ਵਾਸਤੇ ਤਸ਼ਰੀਫ ਲੈ ਗਏ। ਅੱਲਾਹ ਤਾਲਾ ਦੀ ਜ਼ਾਤ ਨੇ ਆਪ ਨੂੰ ਅਰਸ਼ ਤੇ ਬੁਲਾਇਆ ਤੇ ਆਪ ਨਾਲ ਮੁਲਾਕਾਤ ਕੀਤੀ ਤੇ ਉੱਥੇ ਜੋ ਗੱਲਾਂ ਵੀ ਹੋਈਆਂ, ਜੋ ਵੀ ਵਾਕਿਆਤ ਇਨਸਾਨ ਜਿਨ੍ਹਾਂ ਦਾ ਇਲਮ ਰੱਖਦਾ ਹੈ, ਜਿਨ੍ਹਾਂ ਨੂੰ ਇਨਸਾਨ ਜਾਣਦਾ ਹੈ, ਉਹ ਸਾਰੀਆਂ ਗੱਲਾਂ ਨੂੰ ਕਲਮਬੰਦ ਕਰਨਾ ਮਨਜ਼ੂਮ ਸ਼ਕਲ ਦੇ ਵਿੱਚ ਕਲਮਬੰਦ ਕਰਨਾ, ਰਦੀਫ ਕਾਫੀਏ ਦਾ ਇਸਤੇਮਾਲ ਕਰਨਾ, ਖਾਸ ਬਹਿਰ ਦਾ ਇਸਤੇਮਾਲ ਕਰਨਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮਿਰਾਜਨਾਮੇ ਦੇ ਵਿੱਚ ਆ ਜਾਂਦੀਆਂ ਨੇ। ਤੁਸੀਂ ਮਿਰਾਜਨਾਮਾ ਦੀ ਤਫਸੀਲ ਲਿਖੋਗੇ ਤੇ ਨਾਲ ਜਿਹੜਾ ਉਹ ਤੁਸੀਂ ਕੋਈ ਨਾ ਕੋਈ ਮਿਸਾਲ ਵੀ ਜ਼ਰੂਰ ਦਿਓਗੇ ਜੀ। ਤੇ ਇਸ ਤੋਂ ਅੱਗੇ ਚਲੀਏ ਤੇ ਮਿਰਾਜਨਾਮੇ ਤੋਂ ਬਾਅਦ ਨੂਰਨਾਮਾ ਜਿਹੜਾ ਹੈ ਉਹ ਆ ਜਾਂਦਾ ਹੈ। ਸਾਡੇ ਕੋਲ ਇੱਕ ਸਿਨਫ ਨੂਰਨਾਮਾ ਜਿਹਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਵਿਲਾਦਤ, ਆਪ ਸੱਲੱਲਾਹੁ ਦੀ ਜਦੋਂ ਵਿਲਾਦਤ ਮੁਬਾਰਕ ਹੋਈ ਉਸ ਵਕਤ ਜਿਹੜੇ ਵਾਕਿਆਤ ਰੋਨਮਾ ਹੋਏ, ਜਿਵੇਂ ਕਿ ਕਸਰਾ ਦੇ ਮਹਿਲਾਂ ਦੇ ਕਿੰਗਰਿਆਂ ਦਾ ਡਿੱਗ ਪੈਣਾ, ਜਿਵੇਂ ਫਾਰਸ ਦੇ ਆਤਸ਼ਕਦੇ ਦਾ ਬੁੱਝ ਜਾਣਾ ਵਗੈਰਾ, ਨੂਰਨਾਮੇ ਵਿੱਚ ਇਹਨਾਂ ਵਾਕਿਆਤ ਦਾ ਬਿਆਨ ਮਿਲਦਾ ਹੈ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਵਿਲਾਦਤ ਤੇ ਜਿਹੜਾ ਹੈ ਉਹ ਖੁਸ਼ੀਆਂ ਮਨਾਈਆਂ ਗਈਆਂ। ਇਹ ਸਾਰੀਆਂ ਗੱਲਾਂ ਨੂੰ ਸ਼ੇਰੀ ਸਿਨਫ ਵਿੱਚ ਲਿਆ ਕੇ ਮਨਜ਼ੂਮ ਸ਼ਕਲ ਦੇ ਵਿੱਚ ਬਿਆਨ ਕਰਨ ਦਾ ਨਾਂ ਕੀ ਹੈ? ਨੂਰਨਾਮਾ। ਸ਼ਲੋਕ ਅੱਗੇ ਸਾਡੇ ਕੋਲ ਸਿਨਫ ਆਉਂਦੀ ਹੈ। ਸ਼ਲੋਕ ਅਸਲ ਵਿੱਚ ਸ਼ਾਹਲੋਕ ਯਾਨੀ ਬਾਦਸ਼ਾਹ ਦੀ ਦੁਨੀਆ, ਸ਼ਾਹਲੋਕ ਬਾਦਸ਼ਾਹ ਦੀ ਦੁਨੀਆ, ਕਲਾਮੁਲ ਮੁਲਕ। ਮਤਲਬ ਇਹ ਵੇ ਕਿ ਇੱਕ ਖਿਆਲ ਨੂੰ ਥੋੜੇ ਜਿਹੇ ਲਫ਼ਜ਼ਾਂ ਵਿੱਚ ਸਮੇਟ ਦੇਣਾ। ਇੰਜ ਬਜ਼ੁਰਗਾਂ ਤੇ ਸੂਫੀਆਂ ਦੇ ਅੰਦਾਜ਼ ਸੁਖਨ ਨੂੰ ਬੋਲ ਜਾਂ ਸ਼ਲੋਕ ਕਹਿੰਦੇ ਨੇ। ਇਹਦੇ ਵਿੱਚ 2 ਮਿਸਰੇ ਹੁੰਦੇ ਨੇ, 2 ਮਿਸਰੇ ਹਮ ਕਾਫੀਆ ਰਦੀਫ ਹੁੰਦੇ ਨੇ ਤੇ ਇਹਦੇ ਵਿੱਚ ਪੂਰੀ ਵਾਰਦਾਤ, ਪੂਰਾ ਮੰਜ਼ਰ ਜੋ ਬਿਆਨ ਸ਼ਾਇਰ ਕਰਨਾ ਚਾਹੁੰਦਾ ਹੈ ਉਹ ਸਾਰੀ ਗੱਲ ਜਿਹੜੀ ਹੈ ਉਹ ਇੱਕ ਸ਼ਲੋਕ ਦੇ ਵਿੱਚ 1-2 ਮਿਸਰਿਆਂ ਦੇ ਵਿੱਚ ਬਿਆਨ ਕਰਕੇ ਆਪਣਾ ਮਕਸਦ ਪੂਰਾ ਕਰ ਲੈਂਦਾ। ਸ਼ਲੋਕ ਲਿਖੇ ਹੋਏ ਸਾਨੂੰ ਜਿਹੜਾ ਉਹ ਬਾਬਾ ਫਰੀਦ ਗੰਜ ਸ਼ੱਕਰ ਹੋਰਾਂ ਦੇ ਤੇ ਬਾਬਾ ਗੁਰੂ ਨਾਨਕ ਹੋਰਾਂ ਦੇ ਲਿਖੇ ਹੋਏ ਸ਼ਲੋਕ ਸਾਨੂੰ ਮਿਲਦੇ ਨੇ ਕਿ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੇਰਾ ਵੇਸ਼, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਤੇ ਫਰੀਦਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਤੁਰਨਾ ਤਰਸਾਵੀਂ ਜੀ। ਇਹ ਸ਼ਲੋਕ ਹੁੰਦਾ, ਠੀਕ ਹੈ। ਬਾਬਾ ਫਰੀਦ ਸਾਹਿਬ ਦੇ ਬੇਸ਼ੁਮਾਰ ਸ਼ਲੋਕ ਜਿਹੜੇ ਨੇ ਉਹ ਸਾਡੇ ਕੋਲ ਬਾਮਕਸਦ ਮੌਜੂਦ ਨੇ। ਬੜੀਆਂ ਠੇਠ ਪੰਜਾਬੀ ਦੇ ਵਿੱਚ ਉਹਨਾਂ ਗੱਲ ਕੀਤੀ ਤੇ ਠੇਠ ਪੰਜਾਬੀ ਦੇ ਵਿੱਚ ਉਹਨਾਂ ਸ਼ਲੋਕ ਜਿਹੜੇ ਨੇ ਉਹ ਲਿਖੇ। ਅੱਗੇ ਚਲਦਿਆਂ ਹੋਇਆਂ ਬਿਲਕੁਲ ਛੋਟੀ ਜੀ ਸਿਨਫ ਸਰਖੰਡੀ ਆਜ਼ਾਦ ਨਜ਼ਮ ਨੂੰ ਵੀ ਕਿਹਾ ਜਾਂਦਾ ਹੈ। ਨਜ਼ਮ ਅਜਿਹੀ ਸਿਨਫ ਜਿਹਦਾ ਇੱਕ ਖਾਸ ਸਰਨਾਮਾ ਹੁੰਦਾ ਤੇ ਇਹ ਆਜ਼ਾਦ ਨਜ਼ਮ ਤੋਂ ਮੁਰਾਦ ਕੀ ਹੈ ਕਿ ਨਾ ਕੋਈ ਇਹਦਾ ਕਾਫੀਆ ਹੁੰਦਾ, ਨਾ ਰਦੀਫ ਹੁੰਦਾ, ਕੋਈ ਮਿਸਰਾ ਵੱਡਾ ਹੁੰਦਾ, ਕੋਈ ਮਿਸਰਾ ਛੋਟਾ ਹੁੰਦਾ, ਠੀਕ ਹੈ। ਇੱਕ ਨਵੀਂ ਕਿਸਮ ਹੈ। ਅੰਗਰੇਜ਼ੀ ਵਿੱਚ ਬਲੈਂਕ ਵਰਸ ਦੀ ਤਰਜ਼ ਜਿਹੜੀ ਨਜ਼ਮ ਪੰਜਾਬੀ ਵਿੱਚ ਲਿਖੀ ਜਾਂਦੀ ਹੈ ਉਸ ਨੂੰ ਸਰਖੁੱਲੀ ਜਾਂ ਸਰਖੰਡੀ ਜਾਂ ਆਜ਼ਾਦ ਨਜ਼ਮ ਵੀ ਆਖਿਆ ਜਾਂਦਾ ਹੈ, ਠੀਕ ਹੈ। ਮੈਂ ਆਖਾਂ ਜੇ ਤੂੰ ਮੰਨੇ, ਦਿਲ ਦੀ ਗੱਲ ਦੱਸਾਂ ਇੱਕ ਤੈਨੂੰ, ਤੇਰਾ ਮੇਰਾ ਸਾਂਝ ਵੀ ਔਖਾ, ਤੇਰਾ ਮੇਰਾ
ਪਿਆਰ ਵੀ ਧੋਖਾ, ਸਾਡੇ ਸਾਂਝੇ ਗੱਭਰੂ ਹਾਸੇ ਕੂਕਾਂ ਵਿੱਚ ਨਾ ਦਿਸਣ। ਮਤਲਬ ਸ਼ਾਇਰ ਆਪਣੀ ਗੱਲ ਕਰ ਜਾਂਦਾ ਹੈ, ਲੇਕਿਨ ਉਹ ਮਨਜ਼ੂਮ ਸ਼ਕਲ ਵਿੱਚ ਨਹੀਂ ਕਰਦਾ, ਉਹ ਆਜ਼ਾਦ ਸ਼ਕਲ ਵਿੱਚ ਕਰਦਾ ਹੈ। ਅਗਰ ਉਹਦੇ ਵਾਸਤੇ ਰਦੀਫ ਕਾਫੀਆ ਲੱਭਣ ਤੁਰ ਪਵੇ ਤੇ ਉਹ ਫਿਰ ਜਿਹੜਾ ਉਹ ਆਪਣਾ ਮਕਸਦ ਜਿਹੜਾ ਖੁੱਲ੍ਹ ਕੇ ਬਿਆਨ ਨਹੀਂ ਕਰ ਸਕਦਾ। ਜਿਵੇਂ ਮਨੀਰ ਨਿਆਜ਼ੀ ਦਾ ਇੱਕ ਅੰਦਾਜ਼ ਸੀ, ਉਹਨਾਂ ਵੀ ਆਜ਼ਾਦ ਨਜ਼ਮਾਂ ਬੇਸ਼ੁਮਾਰ ਲਿਖੀਆਂ, ਜਿਵੇਂ ਆਪਣੇ ਖੌਫ ਤੋਂ ਜੁੜੇ ਨੇ ਇੱਕ ਦੂਜੇ ਦੇ ਨਾਲ, ਆਪਣੇ ਖੌਫ ਤੋਂ ਜੁੜੇ ਨੇ ਇੱਕ ਦੂਜੇ ਦੇ ਨਾਲ ਸ਼ਹਿਰ ਦੇ ਮਕਾਨ। ਬਿਲਕੁਲ ਮੁਕਸਿਦ ਜੀ, ਗੱਲ ਵੀ ਉਹਨਾਂ ਦੀ ਪੂਰੀ ਹੋ ਗਈ ਤੇ ਨਜ਼ਮ ਵੀ ਉਹਨਾਂ ਦੀ ਪੂਰੀ ਹੋ ਗਈ। ਅੱਜ ਅਸੀਂ ਅਖਾਨ ਤੇ ਮਜ਼ਮੂਨ ਨਹੀਂ ਪੜਾਂਗੇ, ਕਿਉਂਕਿ ਸਾਡਾ ਜਿਹੜਾ ਇਹ ਸੀ ਨਾ ਸਿਨਫਾਂ ਵਾਲਾ ਹਿੱਸਾ, ਉਹ ਥੋੜਾ ਜਿਹਾ ਮਤਲਬ ਲੈਕਚਰ 2-4 ਜ਼ਿਆਦਾ ਹੋ ਗਏ। ਉਹਦੇ ਵਿੱਚ ਸੀ ਹਰਫੀ 1, ਮਰਾਜਨਾਮਾ 2, ਨੂਰਨਾਮਾ 3 ਤੇ ਸ਼ਲੋਕ 4 ਤੇ ਸਰਖੰਡੀ 5। 5 ਟੌਪਿਕ ਨੇ। ਮਿਸਾਲਾਂ ਦੇ ਨਾਲ ਇਹਨਾਂ ਨੂੰ ਯਾਦ ਕਰਨਾ ਹੈ, ਇਹਨਾਂ ਨੂੰ ਤਿਆਰ ਕਰਨਾ ਹੈ ਤੇ ਇਹ ਜਿਹੜਾ ਨਾ ਉਹ ਆਪਣੇ ਕੋਲ ਲਿਖਣ ਦੀ ਵੀ ਪ੍ਰੈਕਟਿਸ ਕਰਨੀ ਹੈ ਤੇ ਜਿੰਨਾ ਜ਼ਿਆਦਾ ਤੁਸੀਂ ਹੋ ਸਕੇ ਇਸ ਬਾਰੇ ਜਾਣਕਾਰੀ ਵੀ ਲੈਣੀ ਹੈ। ਮਿਸਾਲ ਜ਼ਰੂਰ ਦੇਣੀ ਹੈ, ਜਿਹੜੀ ਵੀ ਸਿਨਫ ਲਿਖੋ ਉਹਦੀ ਮਿਸਾਲ ਜ਼ਰੂਰ ਦੇਣੀ ਹੈ। ਠੀਕ ਹੈ, ਇਹਦੇ ਨਾਲ ਹੀ ਭੀਖ ਸਾਬਰ ਸਾਬਰੀ ਨੂੰ ਇਜਾਜ਼ਤ ਦਿਓ। ਰੱਬ ਰੱਖਾ।